वर्ल्ड कप 2023 ਦੇ ਵਿੱਚ ਟੀਮ ਇੰਡੀਆ ਨੂੰ ਮਿਲੀ ਕਰਾਰੀ ਹਾਰ। ਆਸਟ੍ਰੇਲੀਆ ਬਣ ਗਿਆ ਵਰਲਡ ਚੈਂਪੀਅਨ 6ਵੀਂ ਵਾਰ। $1,30,000 ਕਰੋੜ ਦੇ ਸਾਹਮਣੇ ਆਸਟ੍ਰੇਲੀਆ ਟੀਮ ਨੇ ਜਿੱਤ ਲਿਆ ਵਰਲਡ ਕੱਪ। ਹਿੰਦੁਸਤਾਨ ਦੀ ਟੀਮ ਦਾ ਖਾਬ ਰਹਿ ਗਿਆ ਅਧੂਰਾ। सत श्री अकाल, नमस्कार ते अस्सलाम वालेकुम। तुसीं वेख रहे हो इंडोज टीवी आस्ट्रेलिया। नाज़रीन, 48 मैचों का क्रिकेट वर्ल्ड कप 2023 मुक गया ते आस्ट्रेलिया टीम ने 6वीं वार वर्ल्ड चैंपियन होने का एजाज़ हासिल कर लिया। वही आस्ट्रेलिया टीम जिहड़ी कि इस टूरनामेंट च अपने पहले 2 मैच हारन तो बाद पॉइंट्स टेबल ते 10वें नंबर ते सी ਤੇ ਉਹਨਾਂ ਦੋਵਾਂ ਮੈਚਾਂ ਤੋਂ ਬਾਅਦ ਆਸਟ੍ਰੇਲੀਆ ਟੀਮ ਦੇ ਬਾਰੇ 'ਚ ਇਹ ਆਖਿਆ ਜਾ ਰਿਹਾ ਸੀ ਕਿ ਉਹ ਟੀਮ ਜਿਹੜੀ ਹੈ ਸੈਮੀਫਾਈਨਲ ਵੀ ਨਹੀਂ ਖੇਡੇਗੀ। ਪਰ ਆਸਟ੍ਰੇਲੀਆ ਟੀਮ ਨੇ ਉਹੀ ਹਰਕਤਾਂ ਕੀਤੀਆਂ ਜਿਨ੍ਹਾਂ ਵਾਸਤੇ ਉਹ ਮਸ਼ਹੂਰ ਨੇ। ਉਹਨਾਂ ਨੇ ਵਰਲਡ ਕੱਪ 2023 ਜਿੱਤ ਲਿਆ। ਆਸਟ੍ਰੇਲੀਆ ਟੀਮ ਜਿਹੜੀ ਕਿ ਇੰਡੀਅਨ ਕੰਡੀਸ਼ਨਸ ਦੇ ਵਿੱਚ ਕਮਜ਼ੋਰ ਸਮਝੀ ਜਾਂਦੀ ਹੈ, ਉਹੀ ਆਸਟ੍ਰੇਲੀਆ ਟੀਮ ਜਿਹੜੀ 1999, 2003, 2007 ਦਾ ਵਰਲਡ ਕੱਪ ਜਿੱਤਣ ਤੋਂ ਬਾਅਦ ਜਦੋਂ ਹਿੰਦੁਸਤਾਨ ਦੀ ਸਰਜ਼ਮੀਨ 'ਚ 2011 'ਚ ਇੱਕ ਮਜ਼ਬੂਤ ਟੀਮ ਦੇ ਨਾਲ ਰਿਕੀ ਪੌਂਟਿੰਗ ਦੀ ਕਪਤਾਨੀ 'ਚ ਇੰਡੀਆ ਦੇ ਹੋਮ ਗਰਾਊਂਡ ਦੇ ਸਾਹਮਣੇ ਆਈ ਸੀ ਤੇ ਕੁਆਟਰ ਫਾਈਨਲ ਦੇ ਵਿੱਚ ਹੀ ਬਾਹਰ ਹੋ ਗਈ ਸੀ। ਇਸੇ ਆਸਟ੍ਰੇਲੀਆ ਟੀਮ ਨੂੰ ਟੀਮ ਇੰਡੀਆ ਨੇ ਕੁਆਟਰ ਫਾਈਨਲ ਹਰਾ ਕੇ ਬਾਅਦ 'ਚੋਂ ਪਾਕਿਸਤਾਨ ਨੂੰ ਸੈਮੀਫਾਈਨਲ ਹਰਾਇਆ ਤੇ ਫਾਈਨਲ 'ਚ ਸ੍ਰੀਲੰਕਾ ਨੂੰ ਹਰਾ ਕੇ 2011 ਦਾ ਵਰਲਡ ਕੱਪ ਆਪਣੇ ਨਾਮ ਕੀਤਾ। 2011 ਦਾ ਵਰਲਡ ਕੱਪ ਇੰਡੀਆ 'ਚ ਹੋਇਆ, ਇੰਡੀਆ ਵਿਨਰ ਹੋਇਆ। 2015 ਦਾ ਵਰਲਡ ਕੱਪ ਆਸਟ੍ਰੇਲੀਆ 'ਚ ਹੋਇਆ, ਆਸਟ੍ਰੇਲੀਆ ਵਿਨਰ ਹੋਇਆ। 2019 ਦਾ ਵਰਲਡ ਕੱਪ ਇੰਗਲੈਂਡ 'ਚ ਹੋਇਆ, ਇੰਗਲੈਂਡ ਵਿਨਰ ਹੋਇਆ। ਪਰ 2023 'ਚ ਇੰਜ ਨਹੀਂ ਹੋਇਆ। ਆਸਟ੍ਰੇਲੀਆ ਟੀਮ ਨੇ ਹਿੰਦੁਸਤਾਨ ਦੀ ਟੀਮ ਨੂੰ 6 ਵਿਕਟਾਂ ਦੇ ਵੱਡੇ ਮਾਰਜਨ ਤੋਂ ਹਰਾ ਦਿੱਤਾ ਤੇ 9 ਓਵਰਾਂ ਹਲੇ ਪਈਆਂ ਸੀ ਮੈਚ ਖਤਮ ਹੋਣ ਦੇ ਵਿੱਚ। ਇਸ ਮੈਚ 'ਚ ਕੀ ਹੋਇਆ ਉਹ ਬਾਅਦ 'ਚ ਦੱਸਾਂਗੇ, ਲੇਕਿਨ 1,30,000 ਕਰੋੜ ਦਾ ਦਿਲ ਜ਼ਰੂਰ ਟੁੱਟਿਆ। ਇੰਡੀਅਨ ਟੀਮ ਜਿਹੜੀ ਕਿ 10 ਲਗਾਤਾਰ ਮੈਚ ਜਿੱਤਣ ਤੋਂ ਬਾਅਦ ਫਾਈਨਲ 'ਚ ਆਈ ਸੀ। ਇੰਡੀਅਨ ਟੀਮ ਜਿਹੜੀ ਕਿ ਵਰਲਡ ਕੱਪ ਦੇ ਵਿੱਚ ਇੱਕ ਵੀ ਮੈਚ ਨਹੀਂ ਸੀ ਹਾਰੀ। ਇਹੀ ਇੰਡੀਅਨ ਟੀਮ ਜਿਹੜੀ ਕਿ ਵਰਲਡ ਰਿਕਾਰਡ ਲਾਉਣ ਜਾ ਰਹੀ ਸੀ, ਆਸਟ੍ਰੇਲੀਆ ਦਾ ਰਿਕਾਰਡ ਬਰਾਬਰ ਕਰਨ ਜਾ ਰਹੀ ਸੀ 2003 ਤੇ 2007 ਦਾ। 11 ਲਗਾਤਾਰ ਮੈਚ ਜਿੱਤ ਕੇ ਵਰਲਡ ਚੈਂਪੀਅਨ ਬਣਨਾ। ਹੋਮ ਕਰਾਊਡ ਆਪਣਾ ਸੀ, ਮਜ਼ਬੂਤ ਟੀਮ ਸੀ। ਵਿਰਾਟ ਕੋਹਲੀ ਤੁਹਾਡੇ ਕੋਲ ਸੀ, ਰੋਹਿਤ ਸ਼ਰਮਾ ਸੀ, ਸ਼ੁਭਮਨ ਗਿੱਲ ਸੀ, ਸੁਰੇਸ਼ ਏਅਰ ਸੀ, ਸੂਰਿਆ ਕੁਮਾਰ ਯਾਦਵ, ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਹੰਮਦ ਸ਼ਾਮੀ, ਜਸਪ੍ਰੀਤ ਬੁਮਰਾਹ। ਪਰ ਟੀਮ ਇੰਡੀਆ ਨੂੰ ਫਿਰ ਵੀ ਮਿਲੀ ਹਾਰ। ਜਦਕਿ ਆਸਟ੍ਰੇਲੀਆ ਦੀ ਟੀਮ ਜਿਹੜੀ ਕਿ ਇੱਕ ਨੌਜਵਾਨ ਕਪਤਾਨ ਪੈਟ ਕਮਿੰਸ ਦੀ ਕਪਤਾਨੀ 'ਚ ਆਈ ਸੀ, ਡਗਮਗਾ ਰਹੀ ਸੀ। ਸਟੀਵ ਸਮਿਥ ਸਕੋਰ ਨਹੀਂ ਸੀ ਕਰ ਰਹੇ। ਉਸ ਤੋਂ ਬਾਅਦ ਜੋਸ਼ ਇੰਗਲਿਸ਼ ਦੀ ਜਗ੍ਹਾ ਜਿਹੜੀ ਉਹ ਫਿੱਟ ਨਹੀਂ ਸੀ ਹੋ ਰਹੀ। ਮਾਰਨਸ ਲਵਿਸ਼ਨ ਜਿਹੜੇ ਸੀ ਉਹ ਪਰਫਾਰਮ ਨਹੀਂ ਸੀ ਕਰ ਰਹੇ। ਇਹ ਡਗਮਗਾਦੀ ਟੀਮ ਵਰਲਡ ਕੱਪ ਕਿਵੇਂ ਜਿੱਤ ਗਈ? ਆਸਟ੍ਰੇਲੀਆ ਤੇ ਇੰਡੀਆ ਦੇ ਦਰਮਿਆਨ ਭਾਰਤੀ ਰਿਆਸਤ ਅਹਿਮਦਾਬਾਦ ਦੇ ਵਿੱਚ ਗੁਜਰਾਤ ਜਿਹੜਾ ਹੈ ਅਹਿਮਦਾਬਾਦ ਦੇ ਵਿੱਚ ਇਹ ਮੈਚ ਖੇਡਿਆ ਗਿਆ, ਜਿਹਦੇ ਵਿੱਚ 1,30,000 ਲੋਕ ਜਿਹੜੇ ਸੀ ਇੰਡੀਅਨ ਜਿਹੜੇ ਸੀ ਉਹ ਮੈਚ ਦੇਖਣ ਆਏ। 1,30,000 ਤੇ ਸਟੇਡੀਅਮ 'ਚ ਆਏ, ਜਦਕਿ ਬਾਕੀ 1.5 ਅਰਬ ਦੀ ਆਬਾਦੀ ਆਪਣੇ ਘਰ ਟੀਵੀ ਸਕਰੀਨ ਤੇ ਇਹ ਵੱਡੇ ਮੁਕਾਬਲੇ ਨੂੰ ਵੇਖ ਰਹੀ ਸੀ। ਟੀਮ ਇੰਡੀਆ ਆਪਣੇ ਰਵਾਇਤੀ ਅੰਦਾਜ਼ ਨਾਲ ਗਰਾਊਂਡ 'ਚ ਉਤਰੀ। ਆਉਂਦੇ ਹੀ ਤਾਬੜਤੋੜ ਬੱਲੇਬਾਜ਼ੀ ਸ਼ੁਰੂ ਹੋਈ। ਰੋਹਿਤ ਸ਼ਰਮਾ ਨੇ ਕੁਛ ਨਹੀਂ ਵੇਖਿਆ। ਫਾਈਨਲ ਸਾਹਮਣੇ ਜੋਸ਼ ਹੈਜ਼ਲਵੁੱਡ ਹੈ, ਪੈਟ ਕਮਿੰਸ ਹੈ, ਮਿਚਲ ਸਟਾਰਕ ਹੈ, ਉਹਨਾਂ ਨੇ ਆਉਂਦੇ ਹੀ ਤਾਬੜਤੋੜ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸ਼ੁਭਮਨ ਗਿੱਲ ਜਲਦੀ ਆਊਟ ਹੋ ਗਏ ਮਿਚਲ ਸਟਾਰਕ ਦੀ ਗੇਂਦ ਤੇ, ਲੇਕਿਨ ਰੋਹਿਤ ਸ਼ਰਮਾ ਨੂੰ ਉੱਥੇ ਸਬਰ ਕਰਨਾ ਚਾਹੀਦਾ ਸੀ। ਪਰ ਰੋਹਿਤ ਸ਼ਰਮਾ ਇੱਕ ਬਾਲ ਤੇ ਛੱਕਾ, ਅਗਲੀ ਬਾਲ ਤੇ ਚੌਕਾ ਮੈਕਸਵੈਲ ਨੂੰ ਮਾਰਨ ਤੋਂ ਬਾਅਦ ਪਾਰਟ ਟਾਈਮ ਬਾਲਰ ਦੀ ਗੇਂਦ ਤੇ ਆਊਟ ਹੋ ਗਏ ਤੇ ਟ੍ਰੈਵਿਸ ਹੈਡ ਨੇ ਬੜਾ ਸ਼ਾਨਦਾਰ ਕੈਚ ਲਿਆ। ਰੋਹਿਤ ਸ਼ਰਮਾ ਦੇ ਆਊਟ ਹੋਣ ਦੀ ਦੇਰ ਸੀ, ਇੰਡੀਅਨ ਟੀਮ ਦੇ ਉੱਪਰ ਪ੍ਰੈਸ਼ਰ ਬਿਲਡ ਹੋਣਾ ਸ਼ੁਰੂ ਹੋ ਗਿਆ। ਸ਼੍ਰੀਸ਼ ਏਅਰ ਆਏ ਜ਼ਰੂਰ, ਪਰ ਉਹ ਆਪਣੀ ਫਾਰਮ ਨੂੰ ਬਰਕਰਾਰ ਨਹੀਂ ਰੱਖ ਸਕੇ ਤੇ ਉਹ ਪੈਟ ਕਮਿੰਸ ਦੀ ਗੇਂਦ ਤੇ ਜੋਸ਼ ਇੰਗਲਿਸ਼ ਨੂੰ ਕੈਚ ਦੇ ਬੈਠੇ। ਉਸ ਤੋਂ ਬਾਅਦ ਟੀਮ ਇੰਡੀਆ ਦੇ ਨਾਲ ਕੀ ਹਾਲ ਹੋਇਆ? ਹਾਲਾਂਕਿ KL ਰਾਹੁਲ ਤੇ ਵਿਰਾਟ ਕੋਹਲੀ ਨੇ ਇੱਕ ਪਾਰਟਨਰਸ਼ਿਪ ਜ਼ਰੂਰ ਜਮਾਈ, ਪਰ ਉਸ ਪਾਰਟਨਰਸ਼ਿਪ ਦੇ ਵਿੱਚ ਸਿਰਫ ਪ੍ਰੈਸ਼ਰ ਸੀ।
90 ਬਾਲ ਤੱਕ ਕੋਈ ਬਾਉਂਡਰੀ ਨਹੀਂ ਲੱਗੀ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਇਨਸਾਈਡ ਐਜ ਕਰਕੇ ਪੈਟ ਕਮਿੰਸ ਦੀ ਗੇਂਦ ਤੇ ਬੋਲਡ ਹੋ ਗਏ। ਫਿਰ ਕੇਐਲ ਰਾਹੁਲ ਜਡੇਜਾ ਨੇ ਕੁਝ ਇਨਿੰਗਸ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਕ ਮੌਕੇ ਤੇ ਨਜ਼ਰ ਆ ਰਿਹਾ ਸੀ ਕਿ ਟੀਮ ਇੰਡੀਆ ਪੌਣੇ 300 ਦੇ ਕੋਲ ਪਹੁੰਚੇਗੀ, ਪਰ ਉਸ ਤੋਂ ਬਾਅਦ ਜਡੇਜਾ ਵੀ ਆਊਟ, ਕੇਐਲ ਰਾਹੁਲ ਵੀ ਆਊਟ ਤੇ ਸੂਰਿਆ ਕੁਮਾਰ ਯਾਦਵ ਵੀ ਆਊਟ, ਸ਼ਾਮੀ ਜਸਪ੍ਰੀਤ ਬੁਮਰਾਹ, ਕੋਈ ਵੀ ਇੰਡੀਅਨ ਬੈਟਸਮੈਨ ਜਿਹੜਾ ਸੀ ਉਹ ਸਾਹਮਣੇ ਨਹੀਂ ਖਲੋ ਸਕਿਆ ਤੇ ਇੰਡੀਆ ਦੀ ਟੀਮ ਇਸ ਵਰਲਡ ਕੱਪ 'ਚ ਪਹਿਲੀ ਵਾਰੀ ਆਲ ਆਊਟ ਹੋਈ। 240 ਸਕੋਰਾਂ ਤੇ ਆਲ ਆਊਟ ਹੋਣ ਤੋਂ ਬਾਅਦ ਇੰਡੀਅਨ ਟੀਮ ਦੇ ਕੋਲ ਵੱਡਾ ਟਾਰਗੇਟ ਜਿਹੜਾ ਉਹ ਇਹ ਸੀ ਕਿ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਰੋਕਣਾ ਹੈ, ਉਹਨਾਂ ਨੂੰ ਸਕੋਰ ਬਣਾਉਣ ਤੋਂ ਰੋਕਣਾ ਹੈ ਤੇ ਕਪਤਾਨੀ ਦੇ ਪਲੈਨਿੰਗਸ ਚੇਂਜ ਹੋਈ। ਰੋਹਿਤ ਸ਼ਰਮਾ ਨੇ ਮੁਹੰਮਦ ਸਿਰਾਜ ਦੀ ਅਟੈਕ ਦੀ ਬਜਾਏ ਮੁਹੰਮਦ ਸ਼ਾਮੀ ਕੋ ਅਟੈਕ ਕਰਵਾਇਆ, ਜਿਹੜੇ ਕਿ ਇਸ ਵਰਲਡ ਕੱਪ ਦੇ ਵਿੱਚ ਕਿਸੇ ਕੋ ਵੀ ਨਹੀਂ ਸੀ ਫੜੇ ਜਾ ਰਹੇ। ਮੁਹੰਮਦ ਸ਼ਾਮੀ ਨੇ ਆਂਦੇ ਹੀ ਪਹਿਲੀ ਗੇਂਦ ਤੇ ਡੇਵਿਡ ਵਾਰਨਰ ਆਊਟ ਕਰਤਾ, ਵਿਰਾਟ ਕੋਹਲੀ ਨੇ ਸਲਿੱਪ ਚੋਂ ਕੈਚ ਲਿਆ, ਲੇਕਿਨ ਉਸ ਤੋਂ ਬਾਅਦ ਉਹ ਹੋਇਆ ਜਿਹੜਾ ਕਿ ਇੰਡੀਅਨ ਟੀਮ ਕਦੀ ਵੀ ਨਹੀਂ ਭੁੱਲੇਗੀ। ਉਹੀ ਵਾਰੀ ਵੇਖਣ ਨੂੰ ਮਿਲੀ ਜਿਹੜੀ 2003 ਚ ਰਿਕੀ ਪੌਂਟਿੰਗ ਨੇ ਇੰਡੀਆ ਦੇ ਖਿਲਾਫ ਖੇਡੀ ਸੀ। ਟ੍ਰੈਵਿਸ ਹੈਡ ਦੇ ਤਾਬੜਤੋੜ ਬੱਲੇਬਾਜ਼ੀ ਨੇ ਇੰਡੀਅਨ ਬੌਲਰਾਂ ਨੂੰ ਤਬਾਹ ਬਰਬਾਦ ਕਰਕੇ ਰੱਖ ਦਿੱਤਾ। ਟ੍ਰੈਵਿਸ ਹੈਡ ਨੇ 137 ਰਨ ਦੀ ਇਨਿੰਗਸ ਖੇਡੀ ਤੇ ਜਦੋਂ ਸਕੋਰ 2 ਰਹਿ ਗਿਆ ਜਿੱਤਣ ਲਈ ਆਸਟ੍ਰੇਲੀਆ ਦੀ ਤੇ ਉਹ ਆਪਣੀ ਸਿਰਾਜ ਦੀ ਗੇਂਦ ਤੇ ਪੁੱਲ ਮਾਰਨ ਗਏ ਤੇ ਸ਼ੁਭਮਨ ਗਿੱਲ ਨੂੰ ਕੈਚ ਦੇ ਬੈਠੇ, ਪਰ ਉਹਨਾਂ ਚਿਕਰ ਬਹੁਤ ਦੇਰ ਹੋ ਚੁੱਕੀ ਸੀ ਤੇ ਮੈਕਸਵੈਲ ਨੇ ਅਗਲੀ ਬਾਲ ਤੇ ਆ ਕੇ ਡਬਲ ਲਈ ਤੇ ਆਸਟ੍ਰੇਲੀਆ ਦੀ ਟੀਮ 6ਵੀਂ ਵਾਰ ਵਰਲਡ ਚੈਂਪੀਅਨ ਬਣ ਗਈ। 1987, 1999, 2003, 2007, 2015 ਤੇ ਹੁਣ 2023 ਆਸਟ੍ਰੇਲੀਆਈ ਟੀਮ 6 ਵਾਰ ਕ੍ਰਿਕਟ ਦੇ ਇਤਿਹਾਸ ਦੇ 13 ਵਰਲਡ ਕੱਪ ਦੇ ਵਿੱਚੋਂ 6 ਵਰਲਡ ਕੱਪ ਆਸਟ੍ਰੇਲੀਆ ਦੀ ਪ੍ਰੋਫੈਸ਼ਨਲ ਟੀਮ ਦੇ ਕੋਲ ਨੇ। ਆਸਟ੍ਰੇਲੀਆਈ ਟੀਮ ਨੂੰ ਇਹ ਜਿੱਤ ਬਹੁਤ-ਬਹੁਤ ਮੁਬਾਰਕ ਹੋਵੇ। ਤੇ ਉਸ ਤੋਂ ਬਾਅਦ ਪੈਟ ਕਮਿੰਸ ਨੇ ਆਪਣੇ ਬਿਆਨ ਦੇ ਵਿੱਚ ਆਖਿਆ ਕਿ ਇਹ ਵਰਲਡ ਕੱਪ ਦੀ ਤਾਰੀਖ ਦਾ ਮੈਂ ਸਮਝਦਾ ਆਈ ਵਿਟਨੈਸ ਹੈ ਕਿ ਸਭ ਤੋਂ ਵੱਡਾ ਮੁਕਾਬਲਾ ਸੀ। ਸਾਡੇ 11 ਖਿਡਾਰੀਆਂ ਨੇ 1,30,000 ਲੋਕਾਂ ਦਾ ਮੁਕਾਬਲਾ ਕਰਨਾ ਸੀ। ਸਾਡੇ 11 ਖਿਡਾਰੀਆਂ ਨੇ 1,30,000 ਲੋਕਾਂ ਨੂੰ ਚੁੱਪ ਕਰਵਾਉਣਾ ਸੀ। ਉਹਨਾਂ ਦਾ ਇਹ ਪ੍ਰਾਊਡ, ਉਹਨਾਂ ਦਾ ਇਹ ਫਖਰ ਬਣਦਾ ਵੀ ਹੈ, ਕਿਉਂਕਿ ਪੈਟ ਕਮਿੰਸ ਨੇ ਜਿਸ ਤਰ੍ਹਾਂ ਦੀ ਕਪਤਾਨੀ ਕੀਤੀ, ਉਹਨਾਂ ਦੇ ਉੱਪਰ ਜਿਸ ਤਰ੍ਹਾਂ ਦੀ ਤਨਕੀਦ ਹੋ ਰਹੀ ਸੀ, ਕਿਉਂਕਿ ਪੂਰੇ ਵਰਲਡ ਕੱਪ 'ਚੋਂ ਵਾਹਿਦ ਕਪਤਾਨ ਸੀ ਜਿਹੜੇ ਕਿ ਫਾਸਟ ਬੋਲਰ ਸੀ, ਪ੍ਰੋਫੈਸ਼ਨਲ ਫਾਸਟ ਬੋਲਰ ਸੀ। ਤੇ ਇੱਕ ਫਾਸਟ ਬੋਲਰ ਦਾ ਕਪਤਾਨ ਬਣਨਾ ਅੱਜ ਦੀ ਕ੍ਰਿਕਟ 'ਚ ਬੜਾ ਔਖਾ ਕਿਹਾ ਜਾਂਦਾ ਹੈ, ਪਰ ਪੈਟ ਕਮਿੰਸ ਨੇ ਕਰ ਦਿਖਾਇਆ। ਉਹਨਾਂ ਨੇ ਨਾ ਸਿਰਫ ਐਸ਼ੇਜ਼ ਸੀਰੀਜ਼ ਜਿੱਤੀ, ਨਾ ਸਿਰਫ ਵਰਲਡ ਟੈਸਟ ਚੈਂਪੀਅਨਸ਼ਿਪ ਜਿੱਤੀ, ਬਲਕਿ ਆਪਣੀ ਟੀਮ ਨੂੰ 2023 ਦਾ ਵਿਜੇਤਾ ਵੀ ਬਣਾ ਦਿੱਤਾ। ਪੈਟ ਕਮਿੰਸ ਦੀ ਇਸ ਕਪਤਾਨੀ ਦੇ ਪਿੱਛੇ ਆਸਟ੍ਰੇਲੀਆਈ ਟੀਮ ਮੈਨੇਜਮੈਂਟ ਜ਼ਰੂਰ ਹੋਏਗੀ, ਲੇਕਿਨ ਪੈਟ ਕਮਿੰਸ ਦੀ ਆਪਣੀ ਸੋਚ ਨੇ ਆਸਟ੍ਰੇਲੀਆਈ ਟੀਮ ਨੂੰ ਇੱਕ ਵੱਡਾ ਟਾਈਟਲ ਜਿਤਾ ਦਿੱਤਾ। ਆਸਟ੍ਰੇਲੀਆਈ ਟੀਮ ਨੇ ਇਸ ਟਾਈਟਲ ਨੂੰ ਜਿੱਤਣ ਤੋਂ ਬਾਅਦ ਸੈਲੀਬ੍ਰੇਸ਼ਨ ਵੀ ਕੀਤੀ। ਨਰਿੰਦਰਾ ਮੋਦੀ ਸਟੇਡੀਅਮ ਦੇ ਵਿੱਚ ਅਹਿਮਦਾਬਾਦ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਨੇ ਇਹ ਟਰਾਫੀ ਵਰਲਡ ਕੱਪ ਦੀ ਪੈਟ ਕਮਿੰਸ ਨੂੰ ਦਿੱਤੀ, ਜਿਸ ਤੋਂ ਬਾਅਦ ਉਹਨਾਂ ਦੀ ਖੁਸ਼ੀ ਜਿਹੜੀ ਸੀ, ਉਹਨਾਂ ਦੀ ਸੈਲੀਬ੍ਰੇਸ਼ਨ ਜਿਹੜੀ ਸੀ ਆਸਟ੍ਰੇਲੀਆਈ ਟੀਮ ਦੀ, ਉਹ ਜਿਸ ਤਰ੍ਹਾਂ ਰਵਾਇਤੀ ਤਰੀਕੇ ਨਾਲ ਕਰਦੇ ਨੇ ਉਹ ਨਜ਼ਰ ਵੀ ਆਈ। ਆਸਟ੍ਰੇਲੀਆਈ ਟੀਮ ਨੂੰ ਇਹ ਜਿੱਤ ਬੜੀ ਮੁਬਾਰਕ ਹੋਵੇ। ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ।